ਇੱਕ ਬੀਬੀ ਆ ਸਬਰੀਨਾ ਕੋਲਤਾਰ ਇਹਦਾ ਨਾਂ ਆ, ਜਿਹੜੀ ਕਿ 30 ਸਾਲਾਂ ਦੇ ਕਰੀਬ ਜਿਹਦੀ ਉਮਰ ਆ। 3 ਦਿਨਾਂ ਦੇ ਵਿੱਚ ਇਹਨੇ 3 ਬੰਦੇ ਜਿਹੜੇ ਆ ਉਹ ਮਤਲਬ ਕਨਫਰਮ ਆ ਜਿਨ੍ਹਾਂ ਨੂੰ ਕਤਲ ਕੀਤਾ। ਜਿਹੜਾ ਖਤਰਨਾਕ ਪਹਿਲੂ ਆ ਉਹ ਆ ਕੇ ਇਹ ਉਸ ਤਸਵੀਰ ਦੇ ਵਿੱਚ ਜਿਵੇਂ ਆਪਣੇ ਸਕੂਲਾਂ ਦੇ ਵਿੱਚ ਬੱਚੇ ਪਟਕਾ ਬੰਨ੍ਹਦੇ ਆ, ਸਿਰ ਤੇ ਕੇਸਕੀ ਸਜਾਉਂਦੇ ਆ ਛੋਟੀ ਜੀ, ਤੇ ਉਹ ਕੇਸਕੀ ਇਹਨੇ ਸਜਾਈ ਹੋਈ ਆ। ਇਹ ਖਬਰ ਦੇ ਨਾਲ ਜਿਹੜੀ ਇਹਦੀ ਇਹ ਤਸਵੀਰ ਜਾਣੀ ਆ ਤਾਂ ਉਹਦੇ ਨਾਲ ਅਸੀਂ ਕਹਿ ਸਕਦੇ ਹਾਂ ਵੀ ਖਾਸ ਤੌਰ ਤੇ ਜਿਹੜੇ ਸਿੱਖ ਬੱਚੇ ਆ ਜਿਹੜੇ ਇਹ ਸਰੂਪ ਧਾਰ ਕੇ ਰੱਖਦੇ ਆ ਜੀ, ਵੀ ਇਸ ਤਰੀਕੇ ਨਾਲ ਕੇਸਕੀਆਂ ਸਜਾਉਂਦੇ ਆ, ਤਾਂ ਉਹਨਾਂ ਦੇ ਪ੍ਰਤੀ ਜਿਹੜੀ ਹੇਟ ਆ ਉਹ ਹੋਰ ਫੈਲਾਈ ਜਾ ਸਕਦੀ ਆ। ਰਾਜਕੁਮਾਰ ਮਹਿਮੀ ਵਾਲੀ ਘਟਨਾ ਤੋਂ ਬਾਅਦ ਇਹ ਹੁਣ ਸਾਹਮਣੇ ਆਈ ਆ, ਤਾਂ ਦੇਖੋ ਹੋ ਸਕਦਾ ਕਿ ਪੁਲਿਸ ਦਾ ਇਹਦੇ ਵਿੱਚ ਪੁਲਿਸ ਨੇ ਜਿਹੜੀ ਰਿਕਾਰਡਡ ਤਸਵੀਰ ਆ ਉਹ ਜਾਰੀ ਕੀਤੀ ਹੋਵੇ, ਪਰ ਪੁਲਿਸ ਦਾ ਜਾਂ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਦੀ ਕਾਉਂਸਲਿੰਗ ਕਰਨੀ ਜ਼ਿੰਮੇਵਾਰੀ ਹੈ ਸਿੱਖਾਂ ਦੀ ਬਣਦੀ ਹੈ, ਸਿੱਖ ਆਰਗੇਨਾਈਜੇਸ਼ਨਸ ਦੀ। ਇਹਦੀ ਹੋਰ ਤਸਵੀਰ ਵੀ ਪੇਸ਼ ਕੀਤੀ ਜਾ ਸਕਦੀ ਸੀ ਜੀ, ਪਰ ਇੱਕ ਵਿਜ਼ੂਅਲ ਮਾਈਨੋਰਿਟੀ ਦੀ ਆਇਡੈਂਟੀਟੀ ਨਾਲ ਜੋੜ ਕੇ ਤਸਵੀਰ ਜਾਰੀ ਕਰਨੀ ਜਿਹੜੀ ਪਹਿਲਾਂ ਹੀ ਅੰਡਰ ਥ੍ਰੈਟ ਆ, ਜਿਹਦੇ ਉੱਤੇ ਜਿਹੜੇ ਹੇਟ ਕ੍ਰਾਈਮ ਆ, ਹੇਟ ਵਾਇਲੈਂਸ ਦੇ ਕ੍ਰਾਈਮ ਆ ਜਿਹੜੇ ਹੋ ਰਹੇ ਆ, ਵੀ ਉਹ ਤੁਸੀਂ ਮਤਲਬ ਜਾਰੀ ਕਰ ਰਹੇ ਹੋ, ਤਾਂ ਇਹੋ ਜਿਹੀਆਂ ਚੀਜ਼ਾਂ ਤੋਂ ਗਰੇਜ਼ ਹੋਣਾ ਚਾਹੀਦਾ ਹੈ। ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਉਹ ਹਿੰਦੂ ਆਰਗੇਨਾਈਜੇਸ਼ਨਸ ਹੈਗੀਆਂ ਨੇ ਜੀ, ਸੋ ਕਾਲਡ NGOs, ਜਿਹੜੀਆਂ ਕਿ ਇੰਡੀਆ ਦੀਆਂ ਮਤਲਬ ਇੱਥੇ ਇੰਡੀਆ ਦੇ ਵਿੰਗਸ ਨੇ, ਉਹ ਕਿਵੇਂ ਸਿੱਖਾਂ ਦੇ ਖਿਲਾਫ ਜਿਹੜਾ ਇੱਥੋਂ ਦਾ ਐਡਮਿਨਿਸਟ੍ਰੇਸ਼ਨ ਆ ਉਹਦੇ ਵਿੱਚ ਨੈਰੇਟਿਵ ਐਸਟੈਬਲਿਸ਼ ਕਰ ਰਹੀਆਂ। ਸਿੱਖਾਂ ਬਾਰੇ ਕਿੰਨੀ ਕੁ ਨਫ਼ਰਤ ਤੇ ਕਿੰਨਾ ਕੁ ਪੈਸਾ ਸੁੱਟ ਕੇ ਕਿਵੇਂ ਉਹ ਇਨਫਿਲਟਰੇਸ਼ਨ ਇਹਨਾਂ ਮੁਲਕਾਂ ਦੇ ਵਿੱਚ ਕਰ ਰਹੇ ਆ, ਵੀ ਜਿਹਦਾ ਨਤੀਜਾ ਇਹੋ ਜਿਹੀਆਂ ਜਿਹੜੀਆਂ ਤਸਵੀਰਾਂ ਜਾਂ ਇਹੋ ਜਿਹੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ, ਜਿਵੇਂ ਬੀਤੀ ਕੱਲ੍ਹ ਵੀ ਅਸੀਂ ਸੈਗਮੈਂਟ ਕੀਤਾ ਸੀ ਵੀ ਨਾਰਥ ਅਮਰੀਕਾ ਦੇ ਵਿੱਚ, ਖਾਸ ਤੌਰ 'ਤੇ ਅਮਰੀਕਾ ਦੇ ਵਿੱਚ ਕਿਸ ਕਿਸਮ ਦਾ ਪ੍ਰੋਪੇਗੈਂਡਾ ਫੈਲਾਇਆ ਜਾ ਰਿਹਾ ਆ। ਜਿਹੜੀ ਹਿੰਦੂ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਵੱਲੋਂ ਕਿਵੇਂ ਇੱਕ ਹੇਟਰਡ ਭਰੀ ਜਿਹੜੀ ਲਾਈਨ ਹੈਗੀ ਹੈ, ਜਾਂ ਇੱਕ ਹੇਟਰਡ ਭਰਿਆ ਨੈਰੇਟਿਵ ਹੈ, ਉਹ ਇੱਥੇ ਦੀਆਂ ਏਜੰਸੀਜ਼ ਨੂੰ, ਇੱਥੇ ਦੇ ਅਦਾਰਿਆਂ ਨੂੰ, ਇੱਥੇ ਦੀ ਪੋਲੀਟੀਕਲ ਕਲਾਸ ਤੱਕ ਤੇ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦਾ ਕੀਤਾ ਜਾ ਰਿਹਾ ਆ, ਜਿਹੜਾ ਕਿ ਬਹੁਤ ਖਤਰਨਾਕ ਹੈ। ਇਸ ਲੈਵਲ ਤੱਕ ਕਿ ਗੁਰਦੁਆਰਾ ਸਾਹਿਬਾਨਾਂ ਨੂੰ ਡਰੱਗਸ ਤੇ ਹਥਿਆਰਾਂ ਦੇ ਅੱਡੇ ਦੱਸਿਆ ਜਾ ਰਿਹਾ ਆ। ਸੋ ਇਹ ਮਤਲਬ ਇੱਕ ਬੜਾ ਖਤਰਨਾਕ ਰੁਝਾਨ ਹੈ, ਜੋ ਕੱਲ੍ਹ ਅਸੀਂ ਸੈਕਰਾਮੈਂਟੋ ਬੀ ਦੀ ਸਟੋਰੀ ਸਾਂਝੀ ਕੀਤੀ ਸੀਗੀ ਸਾਡੇ ਦਰਸ਼ਕਾਂ ਦੇ ਨਾਲ। ਹੁਣ ਇਹਦੇ ਇਵਜ਼ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਨਾਰਥ ਅਮਰੀਕਾ ਦੇ ਵਿੱਚ, ਇਹਨੂੰ ਇਸ ਪਰਸਪੈਕਟਿਵ ਤੋਂ ਅਸੀਂ ਦੇਖਣ ਦੀ, ਸਮਝਣ ਦੀ ਕੋਸ਼ਿਸ਼ ਕੀਤੀ ਵੀ ਭਾਈ ਜਿਹੜੀ ਸਿੱਖਾਂ ਦੀ ਇੱਕ ਇਮੇਜ ਹੈ, ਸਿੱਖਾਂ ਦੀ ਦਿੱਖ ਹੈ, ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਸਿੱਖ ਇੱਥੇ ਆ ਕੇ ਇਸਟੈਬਲਿਸ਼ ਹੋਏ ਨੇ, ਇੱਥੋਂ ਦੀ ਪੋਲੀਟੀਕਲ ਕਲਾਸ ਜਿਹੜੀ ਹੈਗੀ ਹੈ ਉਹਦੇ ਨਾਲ ਵੀ ਜੁੜੇ ਹੋਏ ਨੇ, ਇੱਥੋਂ ਦੇ ਸਿਸਟਮ ਦੇ ਨਾਲ ਜੁੜੇ ਹੋਏ ਨੇ, ਅਤੇ ਆਪਣਾ ਇੱਕ ਜਿਹੜਾ ਨਿਆਰਾਪਣ ਹੈ ਸਿੱਖਾਂ ਦੀ ਜਿਹੜੀ ਹਸਤੀ ਹੈਗੀ ਹੈ ਉਹਨੂੰ ਨਾਰਥ ਅਮਰੀਕਾ ਦੇ ਵਿੱਚ, ਅਮਰੀਕਾ ਕੈਨੇਡਾ ਦੇ ਵਿੱਚ ਇਸਟੈਬਲਿਸ਼ ਕਰਨ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਏ ਨੇ। ਕੋਵਿਡ ਨੇ ਉਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਆ। ਸਿੱਖਾਂ ਦੀ ਜਿਹੜੀ ਇਮੇਜ ਸੀਗੀ ਇੱਕ ਹਿਊਮੈਨਿਟੇਰੀਅਨ ਆਸਪੈਕਟ ਨੂੰ ਮੁੱਖ ਰੱਖਦਿਆਂ ਹੋਇਆਂ, ਉਹ ਬੜੇ ਵੱਡੇ ਲੈਵਲ ਦੇ ਉੱਤੇ ਚਰਚਾ ਦੇ ਵਿੱਚ ਆਈ ਹੈ। ਜਿਵੇਂ ਸਿੱਖਾਂ ਨੇ ਲੰਗਰ ਲਾਏ, ਮਦਦ ਕੀਤੀ ਬਾਕੀ ਕਮਿਊਨਿਟੀਜ਼ ਦੀ। ਇਹ ਇੱਕ ਸੌਫਟ ਪਾਵਰ ਕ੍ਰੀਏਟ ਹੋਈ ਹੈ ਇਹਨਾਂ ਮੁਲਕਾਂ ਦੇ ਵਿੱਚ ਸਿੱਖਾਂ ਦੀ। ਪਰ ਹੁਣ ਜਿਹੜੇ ਹਾਲਾਤ ਬਣੇ ਹੋਏ ਆ, ਹੁਣ ਇਉਂ ਲੱਗ ਰਿਹਾ ਆ ਵੀ ਕੁਝ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ, ਜਾਂ ਇਹ ਕਹਿ ਲਓ ਵੀ ਵਾਪਰਾਈਆਂ ਜਾ ਰਹੀਆਂ ਨੇ, ਜਿਹਦੇ ਨਾਲ ਸਿੱਖ ਇਮੇਜ ਨੂੰ, ਸਿੱਖਾਂ ਦੇ ਅਕਸ ਨੂੰ ਢਾਹ ਪਹੁੰਚੇ। ਅਜਿਹਾ ਹੀ ਕੁਝ ਅਮਰੀਕਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕਈ ਕਿਸਮ ਦੀਆਂ ਖਬਰਾਂ ਆਉਂਦੀਆਂ ਨੇ ਵੀ ਸਿੱਖ ਇਮੇਜ ਵਾਲੇ ਜਿਹੜੇ ਬੰਦੇ ਹੈਗੇ ਆ, ਜਿਹੜੇ ਕਿ ਲੇਟਲੀ ਪਿਛਲੇ ਕੁਝ ਸਮੇਂ ਦੇ ਵਿੱਚ ਉੱਧਰੋਂ ਆਏ ਆ, ਕੋਈ ਬਾਰਡਰ ਲੰਘ ਕੇ ਆਇਆ, ਕੋਈ ਕਿਸੇ ਹਿਸਾਬ ਨਾਲ ਆਇਆ, ਅਤੇ ਉਹ ਮਤਲਬ ਅਜਿਹੀਆਂ ਕੁਝ ਕਾਰਵਾਈਆਂ ਦੇ ਵਿੱਚ ਸ਼ਾਮਲ ਨੇ ਜਿਹਦੇ ਨਾਲ ਸਿੱਖਾਂ ਦੇ ਅਕਸ ਨੂੰ ਢਾਹ ਪਹੁੰਚਦੀ ਹੈ। ਅਜਿਹੀ ਹੀ ਇੱਕ ਖਬਰ ਅੱਜ ਟੋਰਾਂਟੋ ਦੇ ਵਿੱਚੋਂ ਵੀ ਸਾਨੂੰ ਦੇਖਣ ਨੂੰ ਮਿਲੀ ਹੈ, ਅਤੇ ਓਵਰਆਲ ਛੁੱਟ-ਪੁੱਟ ਜਿਹੜੀਆਂ ਖਬਰਾਂ ਨੇ ਉਹ ਅਮਰੀਕਾ ਦੇ, ਖਾਸ ਤੌਰ 'ਤੇ ਕੈਲੀਫੋਰਨੀਆ ਦੇ ਵਿੱਚੋਂ ਵੀ ਦੇਖਣ ਨੂੰ ਮਿਲ ਰਹੀਆਂ ਨੇ। ਸੋ ਮੈਂ ਚਾਹੂੰਗਾ ਵੀ ਥੋੜ੍ਹਾ ਜਿਹਾ ਇਹਦੇ 'ਤੇ ਚਾਨਣਾ ਪਾਇਆ ਜਾਵੇ ਅਤੇ ਸਾਡੇ ਦਰਸ਼ਕਾਂ ਦੇ ਨਾਲ, ਜਾਂ ਅਸੀਂ ਇਹ ਗੱਲ ਸਮਝੀਏ
ਕਿ ਭਾਈ ਸਾਨੂੰ ਇਹ ਦੇਖਣ ਦੀ ਸਮਝਣ ਦੀ ਲੋੜ ਹੈ ਵੀ ਇਹ ਨਾ ਹੋਵੇ ਵੀ ਸਾਡੇ ਹੀ ਜਿਹੜਾ ਜਿਹਨੂੰ ਕਹਿੰਦੇ ਨੇ ਵੀ ਆਪਣੇ ਪੈਰ ਦੇ ਉੱਤੇ ਆਪ ਘੁਲਾੜੀ ਮਾਰਨ ਵਾਲੀ ਗੱਲ ਹੋਵੇ ਵੀ ਵਾਪਰਦਾ ਕੁਝ ਹੈ ਤੇ ਉਹਨੂੰ ਬਣਾ ਕੁਝ ਹੋਰ ਦਿੱਤਾ ਜਾਂਦਾ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜਾ ਇਹ ਟੌਪਿਕ ਆ, ਦੇਖੋ ਅੱਜ ਦੀ ਇੱਕ ਲੇਟੈਸਟ ਖਬਰ ਆ ਟੋਰਾਂਟੋ ਦੀ। ਇਹ ਬੜਾ ਗੰਭੀਰ ਮਸਲਾ ਆ, ਇਸ ਕਰਕੇ ਅਸੀਂ ਅੱਜ ਇਹਨੂੰ ਡਿਸਕਸ ਕਰਨ ਲੱਗੇ ਆ ਵੀ ਜਿਹੜੀ ਕਮਿਊਨਿਟੀ ਲੀਡਰਸ ਨੇ, ਆਰਗੇਨਾਈਜੇਸ਼ਨਸ ਨੇ, ਉਹਨਾਂ ਤੱਕ ਇਹ ਮੈਸੇਜ ਜਾਵੇ ਤੇ ਉਹ ਇਹਦੇ ਤੇ ਬੜੀ ਸੰਜੀਦਗੀ ਦੇ ਨਾਲ ਕੰਮ ਕਰਨ। ਇਹ ਖਬਰ ਅੱਜ ਕੈਨੇਡਾ ਦੇ ਕੀ ਦੁਨੀਆ ਭਰ ਦੇ ਸਾਰੇ ਅਖਬਾਰਾਂ ਦੇ ਵਿੱਚ ਕੁਝ ਘੰਟੇ ਪਹਿਲਾਂ ਪ੍ਰਕਾਸ਼ਿਤ ਹੋਈ ਆ ਜੀ। ਇਹ ਇੱਕ ਬੀਬੀ ਆ ਜਿਹਦਾ ਨਾਮ ਆ ਇਹ ਸਬਰੀਨਾ ਕੋਲਤਾਰ। ਸਬਰੀਨਾ ਕੋਲਤਾਰ ਇਹਦਾ ਨਾਂ ਆ, ਜਿਹੜੀ ਕਿ 30 ਸਾਲਾਂ ਦੇ ਕਰੀਬ ਜਿਹਦੀ ਉਮਰ ਆ। ਇਹਨੂੰ ਅਰੈਸਟ ਕੀਤਾ ਗਿਆ ਆ ਨਾਇਗਰਾ ਫੋਲਸ ਤੋਂ, ਅੱਜ ਬਰਲਿੰਗਟਨ ਤੋਂ ਅਰੈਸਟ ਕੀਤਾ ਗਿਆ ਤੇ ਇਸ ਬੀਬੀ ਬਾਰੇ ਖੁਲਾਸਾ ਹੋਇਆ ਕਿ ਇਹਨਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਲਗਭਗ ਤੁਸੀਂ ਕਹਿ ਸਕਦੇ ਹੋ ਕਿ ਮੰਗਲਵਾਰ ਤੋਂ ਲੈ ਕੇ ਵੀਰਵਾਰ, ਮਤਲਬ 3 ਦਿਨਾਂ ਦੇ ਵਿੱਚ ਇਹਨੇ 3 ਬੰਦੇ ਜਿਹੜੇ ਆ ਉਹ ਮਤਲਬ ਕਨਫਰਮ ਆ ਜਿਨ੍ਹਾਂ ਨੂੰ ਕਤਲ ਕੀਤਾ ਜੀ। ਤੇ ਚੌਥਾ ਬੰਦਾ ਵੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਵੀ ਉਹਦੀ ਜਾਂਚ ਚੱਲ ਰਹੀ ਹੈ, ਵੀ ਹੋ ਸਕਦਾ ਉਹ ਵੀ ਜਿਹੜਾ ਆ ਇਹਦਾ ਸ਼ਿਕਾਰ ਹੋਇਆ ਹੋਵੇ ਤੇ ਹੋ ਸਕਦਾ ਵੀ 4 ਬੰਦੇ ਇਹਨੇ ਮਾਰੇ ਆ। ਫਿਰ 3 ਕਨਫਰਮ ਆ ਤੇ ਬੀਬੀ ਦਾ ਨਾਮ ਆ ਸਬਰੀਨਾ ਕੋਲਤਾਰ। ਤੇ ਇਹਨੂੰ ਜਿਹੜਾ ਪੁਲਿਸ ਨੇ ਆਪਣੀ ਜਿਹੜੀ ਸਟੇਟਮੈਂਟ ਆ ਉਹਦੇ 'ਚ ਇਹ ਕਿਹਾ ਵੀ ਜਿਹੜਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਤਲ ਕੀਤੇ ਆ, ਪਹਿਲਾ ਕਤਲ ਟੋਰਾਂਟੋ 'ਚ ਕੀਤਾ ਤੇ ਫਿਰ ਨਾਇਗਰਾ ਫੋਲ ਦੇ ਵਿੱਚ ਤੇ ਫਿਰ ਹੈਮਿਲਟਨ ਦੇ ਵਿੱਚ, ਮਤਲਬ ਵੱਖ-ਵੱਖ ਥਾਵਾਂ ਦੇ ਉੱਤੇ ਇਹਨੇ ਜਾ ਕੇ 3 ਦਿਨਾਂ ਦੇ ਵਿੱਚ 3 ਕਤਲ ਕੀਤੇ ਆ। ਤੇ ਇਹਨਾਂ ਸਾਰਿਆਂ ਦੀ ਜਿਹੜੀ ਮਤਲਬ ਉਹ ਕਹਿੰਦੇ ਜਿਹਨੂੰ ਡਿਫਾਈਨ ਕਰਨਾ ਹੋਵੇ ਤਾਂ ਇੱਕ ਤਰ੍ਹਾਂ ਦੇ ਨਾਲ ਸੀਰੀਅਲ ਕਿਲਰ ਆ ਜਿਸ ਤਰੀਕੇ ਦੇ ਨਾਲ ਇਹਨੇ ਇਹ ਸਾਰੀਆਂ ਕਾਰਵਾਈਆਂ ਕੀਤੀਆਂ। ਪਰ ਖਤਰਨਾਕ ਜਿਹੜਾ ਪਹਿਲੂ ਆ ਸਿੱਖ ਨਜ਼ਰੀਏ ਤੋਂ ਇਸ ਮਾਮਲੇ 'ਚ ਉਹ ਇਹ ਆ ਕਿ ਜਿਹੜੀ ਇਹਦੀ ਪੁਲਿਸ ਨੇ ਤਸਵੀਰ ਜਾਰੀ ਕੀਤੀ ਹੈ ਮੀਡੀਆ ਨੂੰ, ਅਮਰਵੀਰ ਸਿੰਘ ਜੀ, ਜਿਹੜੀ ਸਾਰਿਆਂ ਅਖਬਾਰਾਂ ਦੇ ਵਿੱਚ ਇਸ ਖਬਰ ਦੇ ਨਾਲ ਪ੍ਰਕਾਸ਼ਿਤ ਹੋਈ ਆ, ਉਹਦੇ 'ਚ ਇਹਦੀਆਂ 2 ਤਸਵੀਰਾਂ ਨੇ ਜੀ। ਇੱਕ ਤਸਵੀਰ ਦੇ ਵਿੱਚ ਇਹਦਾ ਜਿਹੜਾ ਫੇਸ ਆ ਨੇੜਿਓ ਜਿੱਥੇ ਦਿਖਦਾ ਆ ਤਾਂ ਉਹ ਮਤਲਬ ਇਹਦੇ ਮੱਥੇ ਦੇ ਉੱਤੇ ਜਿਵੇਂ ਅੱਧਾ ਸੂਰਜ ਹੁੰਦਾ ਆ ਉਹ ਬਣਿਆ ਹੋਇਆ। ਮੈਂ ਦੱਸਦਾ ਕਿ ਇਹਦੇ ਬਾਰੇ ਇਹ ਖਬਰ ਜਿਹੜੀ ਆ ਸਾਰੇ ਪਾਸੇ ਫੈਲ ਰਹੀ ਆ ਕਿ ਇਹ ਭਾਰਤੀ ਮੂਲ ਦੀ ਆ ਬੀਬੀ ਤੇ ਮਤਲਬ ਇਹਦੇ ਬਾਰੇ ਜਿਹੜੀ ਅਸੀਂ ਖੋਜ ਕੀਤੀ ਆ ਜਾਂ ਜਾਣਕਾਰੀ ਇਕੱਤਰ ਕੀਤੀ ਆ ਹੁਣ ਤੱਕ, ਕਿਉਂਕਿ ਬੜਾ ਥੋੜਾ ਸਮਾਂ ਸੀ, ਪਰ ਉਹਦੇ 'ਚ ਇਹ ਨਿਕਲ ਕੇ ਆਇਆ ਕਿ ਜਿਹੜਾ ਇਹਦਾ ਪਿਓ ਆ ਵੀ ਉਹ ਭਾਰਤੀ ਮੂਲ ਦਾ ਆ ਤੇ ਜਿਹੜੀ ਇਹਦੀ ਮਾਂ ਆ ਉਹ ਗੋਰੀ ਆ ਜੀ। ਤੇ ਮਤਲਬ ਉਹਨਾਂ ਦੇ ਨਾਂ ਅਸੀਂ ਹਜੇ ਜਨਤਕ ਨਹੀਂ ਕਰ ਸਕਦੇ ਆਪਣੀ ਜਾਣਕਾਰੀ 'ਚ, ਪਰ ਇੰਨੀ ਕੁ ਖਬਰ ਜਿਹੜੀ ਆ ਤੇ ਜਾਣਕਾਰੀ ਆ ਉਹ ਸਾਡੇ ਤੱਕ ਪਹੁੰਚੀ ਆ। ਤੇ ਇਹ ਜਿਹੜੀ ਬੀਬੀ ਆ ਮਤਲਬ 30 ਸਾਲਾਂ ਦੀ, ਵੀ ਉਹਦੀ ਇੱਕ ਤਸਵੀਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਮੱਥੇ ਦੇ ਉੱਤੇ ਇੱਥੇ ਸੂਰਜ ਬਣਿਆ ਜੀ, ਉਹਦਾ ਨਿਸ਼ਾਨ ਬਣਿਆ ਆ, ਉਹ ਲਾਈ ਆ ਪੁਲਿਸ ਨੇ। ਪਰ ਜਿਹੜੀ ਦੀ ਦੂਜੀ ਤਸਵੀਰ ਆ, ਜਿਹੜਾ ਖਤਰਨਾਕ ਪਹਿਲੂ ਆ, ਉਹ ਆ ਕੇ ਇਹ ਉਸ ਤਸਵੀਰ ਦੇ ਵਿੱਚ ਜਿਵੇਂ ਆਪਣੇ ਸਕੂਲਾਂ ਦੇ ਵਿੱਚ ਬੱਚੇ ਪਟਕਾ ਬੰਨ੍ਹਦੇ ਆ, ਸਿਰ ਤੇ ਕੇਸਕੀ ਸਜਾਉਂਦੇ ਆ ਛੋਟੀ ਜੀ, ਤੇ ਉਹ ਕੇਸਕੀ ਇਹਨੇ ਸਜਾਈ ਹੋਈ ਆ। ਮਤਲਬ ਇਹਦੀ ਉਹ ਤਸਵੀਰ ਆ ਜਿਹੜੀ ਉਹ ਪੁਲਿਸ ਨੇ ਜਾਰੀ ਕੀਤੀ ਆ, ਜਿਹੜੀ ਸਾਰੇ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਈ ਆ। ਤਾਂ ਆਪਣੇ ਆਪ ਦੇ ਵਿੱਚ ਅਮਰਵੀਰ ਸਿੰਘ ਜੀ, ਜਿਹੜੀ ਤੁਸੀਂ ਗੱਲ ਪਹਿਲਾਂ ਕਰ ਰਹੇ ਸੀ ਵੀ ਜਿਹੜਾ ਸਿੱਖ, ਦੇਖੋ FBI ਨੇ ਇੱਕ ਸਪੈਸ਼ਲ ਟਾਸਕ ਫੋਰਸ ਬਣਾਉਣੀ ਪਈ ਆ FBI ਨੂੰ ਸਿੱਖਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਵੱਧ ਰਹੀਆਂ ਕਾਰਵਾਈਆਂ ਦੇ ਚੱਲਦੇ ਜੀ। ਤੇ ਦੂਜੇ ਪਾਸੇ ਲਗਾਤਾਰ ਅਸੀਂ ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਸਮੇਂ 'ਚ ਦੇਖਿਆ ਵੀ ਕਿਵੇਂ ਸਿੱਖਾਂ ਦੇ ਖਿਲਾਫ ਇੱਕ ਆਰਗੇਨਾਈਜ਼ਡ ਹੇਟ ਮੂਵਮੈਂਟ ਜਿਹੜੀ ਆ, ਕੈਂਪੇਨ ਆ, ਉਹ ਚਲਾਈ ਜਾ ਰਹੀ ਆ। ਤਾਂ ਸਿੱਖਾਂ ਦੀ ਗੱਲ ਇਹ ਆ ਵੀ ਸਿੱਖ ਇੱਕ ਵਿਜ਼ੀਬਲ ਮਾਈਨੋਰਿਟੀ ਆ। ਸਿੱਖਾਂ ਦਾ ਉਹਨਾਂ ਦੇ ਦਾੜੇ ਪ੍ਰਕਾਸ਼ ਦੇ ਨਾਲ, ਉਹਨਾਂ ਦੀ ਦਸਤਾਰ ਦੇ ਨਾਲ, ਕੇਸਕੀ ਦੇ ਨਾਲ, ਇਸ ਸਰੂਪ ਤੋਂ ਸਿੱਖ ਜਿਹੜੇ ਆ ਉਹ ਵਿਜ਼ੀਬਲੀ ਜਿਹੜੇ ਆ ਦੁਨੀਆ ਦੇ ਵਿੱਚ ਅਲੱਗ ਨਜ਼ਰ ਆਉਂਦੇ ਆ ਜੀ। ਤੇ ਮਤਲਬ ਉਹਦੇ ਵਿੱਚ ਜਿਹੜਾ ਸਿੱਖ ਇਹ ਜਿਹੜੀ ਵਿਜ਼ੀਬਿਲਿਟੀ ਆ ਉਹਨੂੰ ਇਸ ਤਰੀਕੇ ਦੇ ਨਾਲ, ਮਤਲਬ ਤੁਸੀਂ ਇਹ ਹੁਣ ਬੀਬੀ ਦੀ ਖਬਰ ਤੁਸੀਂ ਦੇਖੋ ਵੀ ਇਹੋ ਜਿਹੀ ਘਟਨਾ ਸਾਰੀ ਦੁਨੀਆ ਨੇ ਪੜ੍ਹਨੀ ਆ ਇਹ ਖਬਰ, ਤੇ ਇਹ ਖਬਰ ਦੇ ਨਾਲ ਜਿਹੜੀ ਇਹਦੀ ਇਹ ਤਸਵੀਰ ਜਾਣੀ ਆ ਤਾਂ ਉਹਦੇ ਨਾਲ ਅਸੀਂ ਕਹਿ ਸਕਦੇ ਹਾਂ ਵੀ ਖਾਸ ਤੌਰ ਤੇ ਜਿਹੜੇ ਸਿੱਖ ਬੱਚੇ ਆ ਜਿਹੜੇ ਇਹ ਸਰੂਪ ਧਾਰ ਕੇ ਰੱਖਦੇ ਆ ਜੀ, ਵੀ ਇਸ ਤਰੀਕੇ ਨਾਲ ਕੇਸਕੀਆਂ ਸਜਾਉਂਦੇ ਆ, ਤਾਂ ਉਹਨਾਂ ਦੇ ਪ੍ਰਤੀ ਜਿਹੜੀ ਹੇਟ ਆ ਉਹ ਹੋਰ ਫੈਲਾਈ ਜਾ ਸਕਦੀ ਆ ਇਹਨਾਂ ਤਸਵੀਰਾਂ ਦੇ ਨਾਲ ਜਾਂ ਇਸ ਤਰੀਕੇ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਨਾਲ, ਉਹਨਾਂ ਨੂੰ ਆਧਾਰ ਬਣਾ ਕੇ ਜੀ। ਹਾਲਾਂਕਿ ਬੀਬੀ ਦਾ ਕੋਈ ਸਿੱਖਾਂ ਨਾਲ ਸੰਬੰਧ ਹੈ ਨਹੀਂ ਹੈ,
ਮਤਲਬ ਇਹ ਕੋਈ ਹਜੇ ਇਹਦੇ ਬਾਰੇ ਜਾਣਕਾਰੀ ਨਹੀਂ। ਮਤਲਬ ਵੈਸੇ ਵੀ ਜਿਹੜਾ ਇਹਦਾ ਮਤਲਬ ਤੁਹਾਨੂੰ ਮੈਂ ਦੱਸਿਆ ਵੀ ਇਹ ਜ਼ਰੂਰ ਭਾਰਤੀ ਮੂਲ ਦੇ ਨਾਲ ਇਹਦਾ ਸੰਬੰਧ ਆ, ਪਰ ਸਿੱਖਾਂ ਦੇ ਨਾਲ ਕੋਈ ਇਹਦਾ ਸੰਬੰਧ ਹੈ ਜਾਂ ਨਹੀਂ ਹੈ ਇਹਦੇ ਬਾਰੇ ਕੋਈ ਨਹੀਂ। ਪਰ ਜਿਹੜਾ ਉਹਨੇ ਸਰੂਪ ਧਾਰਿਆ ਹੋਇਆ ਵੀ ਜਿਹੜੀ ਫੋਟੋ ਜਾਰੀ ਕੀਤੀ ਆ ਉਹ ਸਿੱਧਾ ਹੀ ਸਿੱਧਾ ਸਿੱਖਾਂ ਦੀ ਜਿਹੜੀ ਵਿਜ਼ੀਬਿਲਿਟੀ ਆ ਉਹਦੇ ਨਾਲ ਮੇਲ ਖਾਂਦੀ ਆ ਜੀ। ਤਾਂ ਇਹ ਆਪਣੇ ਆਪ 'ਚ ਬੜੀ ਖਤਰਨਾਕ ਗੱਲ ਆ। ਇਹ ਖਤਰਨਾਕ ਅਮਰਵੀਰ ਸਿੰਘ ਜੀ ਉਦੋਂ ਹੋਰ ਮਤਲਬ ਮੈਂ ਤੁਹਾਨੂੰ ਦੱਸਦਾ ਜੀ ਤੋਂ ਕੁਝ ਸਮਾਂ ਪਹਿਲਾਂ ਇੱਕ ਮਸਲਾ ਸਾਹਮਣੇ ਆਇਆ ਸੀ। ਇੱਕ ਭਾਰਤੀ ਹਿੰਦੂ ਸੀ ਕੋਈ ਜਿਹਦਾ ਨਾਂ ਸੀ ਰਾਜਕੁਮਾਰ ਮਹਿਮੀ। ਉਹ ਕੁਝ ਟਾਈਮ ਦੀ ਇਹ ਪਿਛਲੇ ਸਾਲ ਦੀ ਖਬਰ ਆ, ਜੇ ਮੈਂ ਤਰੀਕਾਂ ਵੱਲ ਜਾਵਾਂ ਤਾਂ ਦਸੰਬਰ ਮਹੀਨੇ ਦੀ 2023 ਦੀ। ਇਹ ਰਾਜਕੁਮਾਰ ਮਹਿਮੀ ਸੀ। ਇਹ ਟਰੱਕ ਦੇ ਵਿੱਚ ਕੈਨੇਡਾ 'ਚ 80 ਕਿਲੋਗ੍ਰਾਮ ਕੋਕੀਨ ਲੈ ਕੇ ਆਉਣ ਦਾ ਦੋਸ਼ੀ ਸੀ, ਫੜਿਆ ਗਿਆ ਸੀ। ਫਿਰ ਇਹ ਬੇਲ ਤੇ ਉਹਦੋਂ ਬਾਅਦ ਭੱਜ ਲਿਆ ਇੱਥੋਂ ਤੇ ਇਹਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਸੀ ਸਾਰੇ ਪਾਸੇ ਵੀ ਇਹ ਭਾਰਤ ਨੂੰ ਭੱਜ ਗਿਆ ਜੀ। ਤੇ ਉਹ ਤੋਂ ਜਿਹੜੀ ਖਬਰ ਜਿਹੜੀ ਤਸਵੀਰ ਉਦੋਂ ਕੈਨੇਡੀਅਨ ਪੁਲਿਸ ਨੇ ਜਾਰੀ ਕੀਤੀ ਸੀ ਇਹਦੀ ਰਾਜਕੁਮਾਰ ਮਹਿਮੀ ਦੀ, ਉਹ ਤਸਵੀਰ ਵੀ ਇਹਦੀ ਇਹ ਹਾਲਾਂਕਿ ਹਿੰਦੂ ਸੀ, ਮੋਨਾ ਸੀ, ਪਰ ਇਹਦੀ ਤਸਵੀਰ ਪੱਗ ਵਾਲੀ ਜਾਰੀ ਕੀਤੀ। ਤਾਂ ਉਹ ਪੱਗ ਵਾਲੀ ਤਸਵੀਰ ਸਾਰੇ ਮੀਡੀਆ ਦੇ ਵਿੱਚ ਵਾਇਰਲ ਹੋਈ, ਜਿੱਥੇ ਵੀ ਇਹ ਖਬਰ ਗਈ ਨਾਲ ਉਹਦੀ ਪੱਗ ਵਾਲੀ ਤਸਵੀਰ ਗਈ। ਤਾਂ ਉਹਦੇ ਨਾਲ ਤੁਸੀਂ ਦੇਖੋ ਵੀ ਜਿਹੜਾ ਸਿੱਖਾਂ ਦਾ ਅਕਸ ਆ ਵੀ ਉਹ ਬੰਦਾ ਸਿੱਖ ਵੀ ਨਹੀਂ, ਪਰ ਉਹਦਾ ਸਿੱਖ ਰੂਪ ਜਿਹੜਾ ਆ ਕ੍ਰਿਮੀਨਲ ਦੇ ਤੌਰ ਤੇ ਉਹ ਸਿੱਖ ਰੂਪ 'ਚ ਦੁਨੀਆ ਦੇ ਅੱਗੇ ਪੇਸ਼ ਹੋ ਰਿਹਾ। ਇਹ ਇਸੇ ਤਰੀਕੇ ਦੇ ਨਾਲ ਜਿਹੜੀ ਇਹ ਬੀਬੀ ਆ ਵੀ ਇਹ ਤਾਂ ਬੜੀ ਅੱਜ ਤੁਸੀਂ ਕਹਿ ਸਕਦੇ ਵੀ ਝੰਜੋੜਨ ਵਾਲੀ ਖਬਰ ਆ ਵੀ 3 ਦਿਨਾਂ ਦੇ ਵਿੱਚ ਏਦਾਂ 3 ਤੋਂ 4 ਬੰਦਿਆਂ ਨੂੰ ਕਤਲ ਕਰ ਦੇਣਾ। ਸੀਰੀਅਲ ਕਿਲਰ ਜਿਹੜਾ ਆ ਵੀ ਉਹ ਫਿਰ ਰਹੀ ਆ ਬੀਬੀ ਬਣ ਕੇ, ਤੇ ਇਹਦੀ ਜਿਹੜੀ ਤਸਵੀਰ ਆ ਇਹੋ ਜਿਹੀ ਜਿਹੜੀ ਆ ਸਾਹਮਣੇ ਆ ਰਹੀ ਆ। ਇਹਦਾ ਹਾਲਾਂਕਿ ਇੱਕ ਕੁਝ ਸਾਲ ਪਹਿਲਾਂ ਦੀ ਵੀ ਇਹਦੀ ਖਬਰ ਜਿਹੜੀ ਬੀਬੀ ਦੀ ਆ ਉਹ ਹੈਗੀ ਸੀ ਵੀ ਜਦੋਂ ਇਹ ਤੇ ਇੱਕ ਕੇਸ ਹੋਇਆ ਸੀ, ਪਰ ਉਹ ਤੋਂ ਬਾਅਦ ਇਹ ਮਤਲਬ ਵੀ ਪੁਲਿਸ ਅੱਗੇ ਪੇਸ਼ ਨਹੀਂ ਹੋਈ। ਪੈਰੋਲ ਤੋਂ ਬਾਅਦ ਜਾਓ, ਹਜੇ ਸਾਨੂੰ ਪੂਰੀ ਜਾਣਕਾਰੀ ਨਹੀਂ ਉਹਦੇ ਬਾਰੇ, ਪਰ ਪਤਾ ਲੱਗਿਆ ਵੀ ਪਹਿਲਾਂ ਵੀ ਇਹ 'ਚ ਕੋਈ ਕੇਸ ਹੈਗਾ ਸੀ ਜਾਂ ਇਹੋ ਜਿਹੀ ਇਹਦਾ ਰੈਕਡ ਜਿਹੜਾ ਆ ਉਹ ਕ੍ਰਿਮੀਨਲ ਰੈਕਡ ਸੀ। ਤਾਂ ਉਸ ਤੋਂ ਬਾਅਦ ਹੁਣ ਇੱਕੋ ਦਮ ਜਿਹੜੀ ਆ ਇਹ ਇਵੇਂ 3 ਦਿਨਾਂ ਦੇ ਵਿੱਚ ਇਹਨੇ ਕਤਲ ਕੀਤੇ ਆ 3 ਤੋਂ 4, ਤੇ ਇਹਦੀ ਜਿਹੜੀ ਤਸਵੀਰ ਆ ਇਹ ਸਾਹਮਣੇ ਆਈ ਆ। ਤਾਂ ਜਿਹੜੀ ਅਸੀਂ ਗੱਲ ਕਹਿਣੀ ਚਾਹੁੰਦੇ ਆ ਉਹ ਇਹ ਆ ਕਿ ਕੈਨੇਡਾ ਦੇ ਵਿੱਚ ਸਿੱਖਾਂ ਨੇ ਪਿਛਲੇ ਲੰਮੇ ਸਮੇਂ ਤੋਂ ਆਪਣੇ ਪੋਲੀਟੀਕਲ ਐਕਟਿਵਿਜ਼ਮ ਦੇ ਨਾਲ ਕਈ MP ਚੁਣੇ ਆ। ਇੱਕ ਪੂਰਾ ਸਿੱਖਾਂ ਨੇ ਇੱਥੇ ਪੋਲਿਟਿਕਸ ਦੇ ਵਿੱਚ ਆਪਣੀ ਜਿਹੜੀ ਰਿਪਰੈਜ਼ੈਂਟੇਸ਼ਨ ਆ ਉਹ ਐਸਟੈਬਲਿਸ਼ ਕੀਤੀ ਆ। ਸਿੱਖ ਆਰਗੇਨਾਈਜੇਸ਼ਨਸ ਇੱਥੇ ਕੰਮ ਕਰਦੀਆਂ, ਪਰ ਜਿਹੜੇ ਉਹ ਇਲੈਕਟਡ ਰਿਪਰੈਜ਼ੈਂਟੇਟਿਵ ਨੇ ਇਹ ਉਹਨਾਂ ਨੂੰ ਸਵਾਲ ਆ ਕਿ ਚਾਹੇ ਉਹ ਰਾਜਕੁਮਾਰ ਮਹਿਮੀ ਵਾਲਾ ਮਾਮਲਾ ਹੋਵੇ ਚਾਹੇ ਇਹ ਹੋਵੇ ਵੀ ਜਿਹਦੇ 'ਚ ਅਸੀਂ ਦੇਖਿਆ ਵੀ ਤੁਸੀਂ ਕੱਲ ਅਸੀਂ ਉਹ ਖਬਰ ਸਾਂਝੀ ਕਰਕੇ ਹਟੇ ਆ ਵੀ ਜਿੱਥੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਉਹ ਮਤਲਬ ਹਿੰਦੂ ਆਰਗੇਨਾਈਜੇਸ਼ਨਸ ਹੈਗੀਆਂ ਨੇ ਸੋ ਕਾਲਡ NGOs ਜਿਹੜੀਆਂ ਕਿ ਇੰਡੀਆ ਦੀਆਂ ਮਤਲਬ ਇੱਥੇ ਇੰਡੀਆ ਦੇ ਵਿੰਗਸ ਨੇ, ਉਹ ਕਿਵੇਂ ਸਿੱਖਾਂ ਦੇ ਖਿਲਾਫ ਜਿਹੜਾ ਇੱਥੋਂ ਦਾ ਐਡਮਿਨਿਸਟ੍ਰੇਸ਼ਨ ਆ ਉਹਦੇ ਵਿੱਚ ਨੈਰੇਟਿਵ ਐਸਟੈਬਲਿਸ਼ ਕਰ ਰਹੀਆਂ ਜੀ। ਤਾਂ ਇਹ ਤਾਂ ਖਬਰ ਸੈਕਰਾਮੈਂਟੋ ਬੀ ਨੇ ਇਨਵੈਸਟੀਗੇਸ਼ਨ ਦੇ ਨਾਲ ਸਾਹਮਣੇ ਲੈ ਆਏ, ਪਰ ਉਹ ਤੋਂ ਬਿਨਾਂ ਸਿੱਖਾਂ ਬਾਰੇ ਕਿੰਨੀ ਕੁ ਨਫ਼ਰਤ ਤੇ ਕਿੰਨਾ ਕੁ ਪੈਸਾ ਸੁੱਟ ਕੇ ਕਿਵੇਂ ਉਹ ਇਨਫਿਲਟਰੇਸ਼ਨ ਇਹਨਾਂ ਮੁਲਕਾਂ ਦੇ ਵਿੱਚ ਕਰ ਰਹੇ ਆ ਵੀ ਜਿਹਦਾ ਨਤੀਜਾ ਇਹੋ ਜਿਹੀਆਂ ਜਿਹੜੀਆਂ ਤਸਵੀਰਾਂ ਜਾਂ ਇਹੋ ਜਿਹੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ। ਤਾਂ ਸਵਾਲ ਉਹਨਾਂ ਸਿੱਖ ਨੁਮਾਇੰਦਿਆਂ ਨੂੰ ਆ ਕਿ ਜਿਨ੍ਹਾਂ ਦੇ ਉੱਤੇ ਕਮਿਊਨਿਟੀ ਨੇ ਭਰੋਸਾ ਕੀਤਾ ਕਿ ਫਿਰ ਤੁਸੀਂ ਕੀ ਕਰ ਰਹੇ ਹੋ। ਵੀ ਰਾਜਕੁਮਾਰ ਮਹਿਮੀ ਵਾਲੀ ਘਟਨਾ ਤੋਂ ਬਾਅਦ ਇਹ ਹੁਣ ਸਾਹਮਣੇ ਆਈ ਆ, ਤਾਂ ਦੇਖੋ ਹੋ ਸਕਦਾ ਕਿ ਪੁਲਿਸ ਦਾ ਇਹਦੇ ਵਿੱਚ ਪੁਲਿਸ ਨੇ ਜਿਹੜੀ ਰਿਕਾਰਡਡ ਤਸਵੀਰ ਆ ਉਹ ਜਾਰੀ ਕੀਤੀ ਹੋਵੇ, ਪਰ ਪੁਲਿਸ ਦਾ ਹੀ ਜਾਂ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਦੀ ਕਾਉਂਸਲਿੰਗ ਕਰਨੀ ਜ਼ਿੰਮੇਵਾਰੀ ਹੈ ਸਿੱਖਾਂ ਦੀ ਬਣਦੀ ਹੈ, ਸਿੱਖ ਆਰਗੇਨਾਈਜੇਸ਼ਨਸ ਦੀ, ਕਿ ਉਹਨਾਂ ਨੂੰ ਇਹ ਗੱਲ ਸਮਝਾਉਣ ਕਿ ਕਿਵੇਂ ਜਿਹੜਾ ਇੱਕ ਤੁਸੀਂ ਮਤਲਬ ਹੋ ਸਕਦਾ ਇਹਦੀ ਹੋਰ ਵੀ ਤਸਵੀਰ ਹੋਵੇ, ਇਹਦੀ ਹੋਰ ਤਸਵੀਰ ਵੀ ਪੇਸ਼ ਕੀਤੀ ਜਾ ਸਕਦੀ ਸੀ, ਪਰ ਇੱਕ ਵਿਜ਼ੂਅਲ ਮਾਈਨੋਰਿਟੀ ਦੀ ਆਇਡੈਂਟੀਟੀ ਨਾਲ ਜੋੜ ਕੇ ਤਸਵੀਰ ਜਾਰੀ ਕਰਨੀ ਜਿਹੜੀ ਪਹਿਲਾਂ ਹੀ ਅੰਡਰ ਥ੍ਰੈਟ ਆ, ਜਿਹੜੀ ਪਹਿਲਾਂ ਹੀ ਜਿਹਦੇ ਉੱਤੇ ਜਿਹੜੇ ਹੇਟ ਕ੍ਰਾਈਮ ਆ, ਹੇਟ ਵਾਇਲੈਂਸ ਦੇ ਕ੍ਰਾਈਮ ਆ ਜਿਹੜੇ ਹੋ ਰਹੇ ਆ ਵੀ ਉਹ ਤੁਸੀਂ ਮਤਲਬ ਜਾਰੀ ਕਰ ਰਹੇ ਹੋ, ਤਾਂ ਇਹੋ ਜਿਹੀਆਂ ਚੀਜ਼ਾਂ ਤੋਂ ਗਰੇਜ਼ ਹੋਣਾ ਚਾਹੀਦਾ ਆ। ਤੇ ਇਹਦੇ 'ਚ ਸਭ ਤੋਂ ਵੱਡਾ ਖਤਰਾ ਇਹ ਆ ਵੀ ਜਿਹੜਾ ਇਹਦਾ ਰੂਪ ਦਿਖਾਇਆ ਗਿਆ ਆ, ਤਾਂ ਜਿਹੜੀ ਮੈਂ ਪਹਿਲਾਂ ਗੱਲ ਦੱਸ ਰਿਹਾ ਵੀ ਇਹ ਸਰੂਪ ਜਿਹੜਾ ਆ ਇਹ ਜ਼ਿਆਦਾਤਰ ਸਿੱਖ ਬੱਚੇ ਅਡੋਪਟ ਕਰਦੇ ਆ। ਸਕੂਲਾਂ ਨੂੰ ਜਾਣ ਵਾਲੇ ਉਹਨਾਂ ਦੇ ਇਸ ਤਰੀਕੇ ਦੀਆਂ ਜਿਹੜੀਆਂ ਕੇਸਕੀਆਂ ਨੇ ਉਹ ਸਜਾਈਆਂ ਹੁੰਦੀਆਂ ਨੇ, ਤੇ ਸਕੂਲਾਂ ਦੇ ਵਿੱਚ ਸਿੱਖ ਬੱਚਿਆਂ ਦੇ ਨਾਲ ਜਦੋਂ ਇਹਨੂੰ ਇਹ ਆਇਡੈਂਟੀਫਾਈ ਹੋਣਾ, ਇਹਦਾ ਚਿਹਰਾ ਜਾਈਦਾ ਮਤਲਬ ਇੱਕ ਜਿਹੜੀ ਇਮੇਜ ਆ, ਤਾਂ ਉਹ ਬਹੁਤ ਖਤਰਨਾਕ ਗੱਲ ਆ। ਤਾਂ ਇਹਦੇ ਤੇ ਸਿੱਖ ਆਰਗੇਨਾਈਜੇਸ਼ਨਾਂ ਨੂੰ ਜ਼ਰੂਰ ਮੈਨੂੰ ਲੱਗਦਾ ਕਿ ਕੋਈ ਸਟੈਪ ਚੁੱਕਣਾ ਚਾਹੀਦਾ ਆ, ਤੇ ਜਿਹੜੀ ਗੱਲਬਾਤ ਆ ਤੋਰਨੀ ਚਾਹੀਦੀ ਆ ਵੀ ਜਿੱਦਾਂ ਇੱਕ ਸਿੱਖਾਂ ਦੇ ਖਿਲਾਫ ਇੱਕ ਨਫ਼ਰਤ ਜਿਹੜੀ ਆ ਸਾਰੇ ਵਧਾਈ ਜਾ ਰਹੀ ਆ, ਜਿਹਦੇ 'ਚ ਅਮਰੀਕਾ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਅਮਰੀਕਾ 'ਚ ਕਿ ਕਿਵੇਂ ਜਿਹੜਾ ਰਸ਼ੀਆ ਆ ਉਹ ਜਿਹੜੀ ਅਮਰੀਕਨ ਸੁਸਾਇਟੀ ਆ ਉਹਦੇ ਵਿੱਚ ਜਿਹੜੇ ਆਪਸੀ
ਵਖਰੇਵੇਂ ਆ ਕਮਿਊਨਿਟੀਜ਼ ਦੇ ਵਿੱਚ ਉਹ ਪੈਦਾ ਕਰਨ ਦੇ ਲਈ ਕੰਮ ਕਰ ਰਿਹਾ। ਤੇ ਰਸ਼ੀਆ ਤੇ ਇੰਡੀਆ ਦੇ ਆਪਸੀ ਜਿਹੜੇ ਇੰਟੈਲੀਜੈਂਸ ਏਜੰਸੀਆਂ ਦੇ ਸੰਬੰਧ ਨੇ ਉਹ ਸਾਰੀ ਦੁਨੀਆ ਜਾਣਦੀ ਆ। ਤੇ ਜਿਵੇਂ ਜਿਹੜਾ ਸਾਰਾ ਸਿੱਖਾਂ ਦੇ ਖਿਲਾਫ ਜਿਹੜੀ ਹੇਟ ਕੈਂਪੇਨ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਆ, ਉਹਨੂੰ ਜਿਵੇਂ ਇੰਡੀਅਨ ਸੋਸ਼ਲ ਮੀਡੀਆ ਅਕਾਊਂਟਸ ਬੂਸਟ ਕਰ ਰਹੇ ਆ, ਉਹ ਸਾਰਿਆਂ ਦੇ ਸਾਹਮਣੇ ਆ, ਪ੍ਰਤੱਖ ਆ। ਤਾਂ ਇਸ ਕਰਕੇ ਜੋ ਇਹ ਸਾਰਾ ਕੁਝ ਵਾਪਰ ਰਿਹਾ ਇਹਨੂੰ ਇੱਕ ਕੜੀ 'ਚ ਦੇਖਣਾ ਚਾਹੀਦਾ ਹੈ ਤੇ ਸਿੱਖ ਆਰਗੇਨਾਈਜੇਸ਼ਨਾਂ ਨੂੰ ਬੜੀ ਤੇਜ਼ੀ ਦੇ ਨਾਲ ਇਹਦੇ ਤੇ ਕਾਰਵਾਈ ਕਰਦਿਆਂ ਤੇ ਜਿਹੜਾ ਕੋਈ ਨਾ ਕੋਈ ਐਕਸ਼ਨ ਆ ਜਿਹੜੇ ਲਿਖਣੇ ਚਾਹੀਦੇ ਆ, ਪ੍ਰੋਗਰਾਮ ਲਿਖਣੇ ਚਾਹੀਦੇ ਆ, ਤਾਂ ਕਿ ਜਿਹੜੀ ਸਿੱਖ ਆਇਡੈਂਟੀਟੀ ਜਾਂ ਸਿੱਖ ਇਮੇਜ ਕੋਵਿਡ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਬਹੁਤ ਪੋਜ਼ਿਟਿਵਲੀ ਐਸਟੈਬਲਿਸ਼ ਹੋਈ ਸੀ, ਉਹਨੂੰ ਜਿਹੜਾ ਡੈਂਟ ਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਆ ਉਹਨਾਂ ਨੂੰ ਨਾਕਾਮ ਕੀਤਾ ਜਾ ਸਕੇ। ਬਿਲਕੁਲ ਬਿਲਕੁਲ। ਇਹ ਤੇ ਮੈਂ ਇਹ ਸਮਝਦਾ ਵੀ ਇਹ ਗੱਲ ਇਕੱਲੀ ਸਿੱਖ ਆਰਗੇਨਾਈਜੇਸ਼ਨ ਦੇ ਉੱਤੇ ਨਹੀਂ ਛੱਡਣੀ ਚਾਹੀਦੀ, ਕਿਉਂਕਿ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਗਰਾਊਂਡ ਦੇ ਉੱਤੇ ਵਾਈਡਰ ਸਕੇਲ ਦੇ ਉੱਤੇ ਵਾਪਰ ਰਹੀਆਂ ਨੇ। ਕੋਈ ਹਜੇ ਇਸ ਕਿਸਮ ਦਾ ਮੈਕੈਨਿਜ਼ਮ ਨਹੀਂ ਹੈਗਾ ਵੀ ਉਹਨਾਂ ਘਟਨਾਵਾਂ ਦਾ ਇਕੱਲੇ ਤੌਰ ਦੇ ਉੱਤੇ ਕੋਈ ਡਾਟਾਬੇਸ ਜਾਂ ਕੋਈ ਉਸ ਕਿਸਮ ਦਾ ਬਣਾਇਆ ਜਾ ਸਕੇ ਜਿਹਦੇ 'ਚ ਆਰਗੇਨਾਈਜੇਸ਼ਨਸ ਇਨਵੋਲਵ ਹੋ ਕੇ ਇਹਨੂੰ ਵੱਡੇ ਲੈਵਲ ਦੇ ਉੱਤੇ ਜਾ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਜਾਂ ਸਰਕਾਰੀ ਅਦਾਰਿਆਂ ਦੇ ਨਾਲ ਚੁੱਕ ਸਕਣ। ਉਹ ਸਮਾਂ ਵੀ ਕਿਤੇ ਨਾ ਕਿਤੇ ਆਉਂਦਾ ਜਦੋਂ ਕੋਈ ਉਸ ਕਿਸਮ ਦਾ ਕੇਸ ਆਉਂਦਾ ਸੀ, ਦੇਖਿਆ ਵੀ ਉੱਥੇ ਆਰਗੇਨਾਈਜੇਸ਼ਨ ਕੰਮ ਵੀ ਕਰਦੀਆਂ ਨੇ। ਹੁਣ ਨਿਊਯਾਰਕ ਦੇ ਵਿੱਚ ਅਜਿਹੀ ਘਟਨਾ ਵਾਪਰਦੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇੱਕ ਬੀਬੀ ਵੱਲੋਂ ਲਿਜਾਏ ਜਾਂਦੇ ਨੇ ਕਿ ਮੈਂ ਪਾਠ ਕਰਨਾ ਆ ਘਰ ਦੇ ਵਿੱਚ, ਫਿਰ ਉਹ ਮੁੜ ਕੇ ਮੁਨਕਰ ਹੋ ਜਾਂਦੀ ਹੈ ਗੁਰਦੁਆਰਾ ਸਾਹਿਬ ਨੂੰ ਸਰੂਪ ਗੁਰੂ ਮਹਾਰਾਜ ਦਾ ਵਾਪਸ ਕਰਨ ਦੇ ਲਈ। ਤੇ ਉਹਦੇ ਲਈ ਮਤਲਬ ਜਹਿਦ ਕੀਤੀ ਹੈ। ਪਿਛਲਾ ਸਾਰਾ ਹਫ਼ਤਾ ਨਿਊਯਾਰਕ ਦੇ ਵਿੱਚ ਲੱਗਿਆ ਤੇ ਇੱਥੇ ਲੌਂਗ ਆਈਲੈਂਡ ਦੇ ਵਿੱਚ ਉਹ ਘਟਨਾ ਵਾਪਰੀ ਹੈ ਤੇ ਮੁੜ ਕੇ ਆ ਕੇ ਹੁਣ ਭਾਵੇਂ ਉਹ ਹੁਣ ਇੱਕ ਪ੍ਰੈਸ਼ਰ ਦੇ ਨਾਲ, ਕਮਿਊਨਿਟੀ ਦੇ ਪ੍ਰੈਸ਼ਰ ਦੇ ਨਾਲ ਤੇ ਲੋਕਲ ਜਿਹੜੀ ਲਾਅ ਇਨਫੋਰਸਮੈਂਟ ਏਜੰਸੀਜ਼ ਹੈਗੀਆਂ ਨੇ ਉਹਨਾਂ ਦੀ ਮਦਦ ਦੇ ਨਾਲ ਉਹ ਮਸਲਾ ਜਿਹੜਾ ਆ ਉਹ ਖਤਮ ਹੋ ਗਿਆ। ਪਰ ਅਜਿਹੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਹੜੀਆਂ ਸਿੱਖ ਇਮੇਜ ਨੂੰ ਜਾਂ ਸਿੱਖਾਂ ਨੂੰ ਢਾਹ ਲਾਉਣ ਵਾਲੀਆਂ ਨੇ, ਸਾਨੂੰ ਆਪਸ ਦੇ ਵਿੱਚ ਇੱਕ ਜਿਹਨੂੰ ਕਹਿੰਦੇ ਆ ਵੀ ਵਿਜੀਲੈਂਟ ਹੋ ਕੇ ਇਹ ਇੱਕ ਆਪਣਾ ਮਾਨਸਿਕ ਪੱਧਰ ਉਹਦੇ ਉੱਤੇ ਲਿਆ ਕੇ ਕਿ ਅਸੀਂ ਆਪਣੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ, ਅਸੀਂ ਆਪਣੀਆਂ ਕਮਿਊਨਿਟੀਜ਼ ਦੇ ਵਿੱਚ ਜਿੱਥੇ ਸਾਡੀਆਂ ਕਮਿਊਨਿਟੀਜ਼ ਇਕੱਠੀਆਂ ਹੁੰਦੀਆਂ ਨੇ, ਫੰਕਸ਼ਨਸ ਹੁੰਦੇ ਨੇ, ਉੱਥੇ ਸਾਡਾ ਇਹ ਧਿਆਨ ਰੱਖਣਾ ਬਣਦਾ ਹੈ, ਦੇਖਣਾ ਬਣਦਾ ਵੀ ਭਾਈ ਕਿਹੜੇ ਬੰਦੇ ਆ ਰਹੇ ਆ, ਇੰਡੀਵਿਜੂਅਲੀ ਕੌਣ ਕੀ ਹੈਗਾ, ਉੱਥੇ ਪ੍ਰੋਪਰ ਸਿਕਿਉਰਿਟੀ ਦਾ ਪ੍ਰਬੰਧ ਹੋਵੇ, ਕੈਮਰੇ ਲੱਗੇ ਹੋਣ ਤਾਂ ਕਿ ਕੁਝ ਵੀ ਅਜਿਹਾ ਨਾ ਵਾਪਰੇ। ਜਿਸ ਵੀ ਲੈਵਲ ਦੇ ਉੱਤੇ ਜਾ ਕੇ ਅਸੀਂ ਇਹਨਾਂ ਘਟਨਾਵਾਂ ਨੂੰ ਠੱਲ ਪਾ ਸਕਦੇ ਹਾਂ ਉਹ ਸਾਨੂੰ ਕਰਨੀਆਂ ਬਣਦੀਆਂ ਨੇ। ਇਹ ਇੱਥੇ ਜ਼ਰੂਰੀ ਹੈ ਇਹ ਦੇਖਣਾ, ਕਿਉਂਕਿ ਇਸ ਵਕਤ ਜਦੋਂ ਅਸੀਂ ਏਜੰਸੀਆਂ ਦੇ ਹੱਥ ਦੀ ਗੱਲ ਕਰਦੇ ਹਾਂ ਉਹ ਕਿਸ ਲੈਵਲ ਦੇ ਉੱਤੇ ਜਾ ਕੇ ਉਹਨਾਂ ਦੀ ਇਨਫਿਲਟਰੇਸ਼ਨ ਆ ਤੇ ਕਿਹੜੀ ਚੀਜ਼ ਉਹ ਕਿਵੇਂ ਵਰਤ ਰਹੇ ਆ ਇਹਦਾ ਅੰਦਾਜ਼ਾ ਅਸੀਂ ਨਹੀਂ ਲਾ ਸਕਦੇ। ਆਪਣੇ ਵੱਲੋਂ ਅਸੀਂ ਇਹੀ ਕਰ ਸਕਦੇ ਹਾਂ ਕਿ ਅਸੀਂ ਚੌਕੰਨੇ ਹੋ ਕੇ ਵਿਚਰੀਏ ਤੇ ਚੌਕੰਨੇ ਹੋ ਕੇ ਵਿਚਰਦਿਆਂ ਹਰ ਇੱਕ ਚੀਜ਼ ਨੂੰ ਧਿਆਨ ਨਾਲ ਦੇਖੀਏ ਤੇ ਸਮਝਣ ਦੀ ਕੋਸ਼ਿਸ਼ ਕਰੀਏ ਵੀ ਭਾਈ ਜਿਹੜਾ ਵੀ ਕੋਈ ਸ਼ਰਾਰਤੀ ਅਨਸਰ ਸਾਨੂੰ ਲੱਗਦਾ ਉਹਨੂੰ ਉੱਥੇ ਮੌਕੇ ਦੇ ਉੱਤੇ ਨੱਪਣ ਦਾ ਤੇ ਠੱਲਣ ਦਾ ਕੰਮ ਕਰੀਏ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਇਸ ਸੈਗਮੈਂਟ ਦੇ ਵਿੱਚ ਇੱਥੇ ਹੀ ਵਿਊਅਰਸ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ।